ਨਸ਼ੇ ਨੇ ਕੀਤਾ ਭਾਈ ਕੱਲਾ ਪੁੱਤ ਦੀ ਵੋਟਾਂ ਪਾਵੇ ਕਹਿੰਦੇ ਅਸੀਂ ਨਸ਼ਾ ਬੰਦ ਕਰਾਂਗੇ ਫਿਰ ਹੁਣ ਕਿੱਧਰ ਗਈ ਸਰਕਾਰ ਭਾਈ ਆ ਕਹਿੰਦੇ ਮੇਰਾ ਘਰ ਉੱਜੜ ਗਿਆ ਭਾਈ ਦੂਜਾ ਤਾਂ ਬਸਣਾ ਹੋਰ ਬਸਣ ਕਿਹੜੇ ਹੋਰ ਫਿਰਦੇ ਨੇ ਨੌਜਵਾਨੀ ਪੀੜ੍ਹੀ ਨੂੰ ਬਚਾਉਣ ਦੀ ਖਾਤਰ ਬੈਠੋ ਵਿਚਾਰਾ ਉਹ ਕਰਦਾ ਸੀ ਉਸੇ ਨੂੰ ਫੜ ਕੇ ਜੇਲ੍ਹਾਂ 'ਚ ਠੋਕਤਾ ਕੀ ਗੱਲ ਹੋਈ। ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਪਰਵਿੰਦਰ ਸਿੰਘ ਝੋਟਾ ਦੇ ਹੱਕ 'ਚ ਜਿਹੜਾ ਇਕੱਠ ਹੋਇਆ ਹੈ ਉੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਨੇ। ਸਾਡੇ ਨਾਲ ਬੀਬੀਆਂ ਮੌਜੂਦ ਨੇ, ਇਹਨਾਂ ਦੇ ਨਾਲ ਗੱਲਬਾਤ ਕਰਦੇ ਆ। ਬੀਬੀ ਜੀ ਕਿਹੜੀ ਜਗ੍ਹਾ ਤੋਂ ਆਏ ਹੋ? ਭੈਣੀ ਬਾਗਾ ਤੋਂ। ਸੋ ਨਸ਼ੇ ਦਾ ਕੋੜ ਜਿਹਦੇ ਕਰਕੇ ਅੱਜ ਸੰਘਰਸ਼ ਚੱਲ ਰਿਹਾ, ਕਿੰਨਾ ਕੁ ਤੁਹਾਡੇ ਪਿੰਡਾਂ 'ਚ ਕਿੰਨਾ ਕੁ ਜ਼ੋਰ ਆ ਨਸ਼ੇ ਦਾ? ਬਹੁਤ ਜ਼ਿਆਦਾ ਚੱਲਦਾ ਜੀ, ਬਹੁਤ ਜ਼ਿਆਦਾ। ਅਸੀਂ ਇਸੇ ਕਰਕੇ ਇਕੱਠੇ ਹੋ ਕੇ ਆਏ ਹਾਂ ਵੀ ਨਸ਼ੇ ਦਾ ਕੋੜ ਵੱਢਿਆ ਜਾਵੇ। ਮਾਵਾਂ ਦੇ ਪੁੱਤ ਕੱਲੇ ਪੁੱਤ ਆ ਜਿਹੜੇ ਚੜਾਈ ਕਰੀ ਜਾਂਦੇ ਆ। ਇਹੀ ਸਾਡੀ ਹੱਥ ਬੰਨ ਕੇ ਬੇਨਤੀ ਵੀ ਨਸ਼ੇ ਦਾ ਕੋੜ ਵੱਢਿਆ ਜਾਵੇ। ਜਿਹੜਾ ਭਾਈ ਜੀ ਬਹੜਿਆਗਾ ਇਹਨੂੰ ਰਿਹਾ ਕੀਤਾ ਜਾਵੇ। ਧੰਨਵਾਦ। ਬੀਬੀ ਕਿੰਨੇ ਕੁ ਦੁਖੀ ਹੋ ਨਸ਼ੇ ਦੇ ਕੋੜ ਤੋਂ? ਭਾਈ ਜਿੰਨੇ ਮਰਜੀ ਦੁਖੀ ਆ, ਤੰਗ ਕਰਦੇ ਨੇ ਬਹੁਤ ਬੱਚੇ ਛੋਟੇ ਨਸ਼ੇ ਕਰ ਰਹੇ ਨੇ, ਉਹਨਾਂ ਦਾ ਬੁਰਾ ਹਾਲ ਹੈ। ਕੋਈ ਕਿਤੇ ਡਿੱਗ ਪਿਆ ਮੋਟਰਸਾਈਕਲ ਕਿਤੇ ਡਿੱਗ ਪਿਆ, ਉਹਨਾਂ ਦੇ ਮਾਰਿਆਂ ਨੇ ਇਹ ਹਫਤਾ ਚੱਕਿਆਗਾ ਵੀ ਬੱਚਿਆਂ ਨੂੰ ਕਦੋਂ ਮਾਰ ਦਿੰਦੇ ਕਦੋਂ ਨਸ਼ੇ ਦਿੰਦੇ, ਕਿਤੇ ਡਿੱਗ ਪਏ ਕਿਤੇ ਡਿੱਗ ਪਏ। ਬੁਰਾ ਹਾਲ ਆ ਬੱਚਿਆਂ ਦਾ। ਤੇ ਫਿਰ ਲੁੱਟਾਂ ਖੋਹਾਂ ਵੀ ਹੁੰਦੀਆਂ ਨੇ, ਸਾਰਾ ਕੁਛ ਚੱਲਦਾ ਜੋ ਕੁਛ ਮੈਂ ਜੇ ਮੋਟਰਸਾਈਕਲ ਕੁਛ ਹੀ ਹੋਈ ਜਾਵੇ ਉਹ ਫੜ ਲੈਂਦੇ ਨੇ, ਫਿਰ ਉਹ ਤਾਂ ਛੱਡਦੇ ਕੁਛ ਨਹੀਂ। ਤੁਹਾਡੇ ਪਿੰਡ 'ਚ ਕਿੰਨਾ ਕੁ ਨਸ਼ਾ ਹੈ? ਵਾਧੂ ਨਸ਼ਾ ਹੁਣ ਬੱਚੇ ਖਾਈ ਜਾਂਦੇ ਨੇ, ਮੈਨੂੰ ਦੇਖ ਫੜੀ ਜਾਂਦੇ ਨੇ। ਨਸ਼ੇ ਵਾਧੂ ਖਾਂਦੇ ਨੇ, ਵਾਧੂ ਕਰਕੇ ਜੇ ਕੰਮ ਚੱਕਿਆ ਵੀ ਭਾਈ ਘਟੇ ਨਸ਼ੇ ਵਾਸਤੇ ਆਇਆ। ਜੋ ਪਰਵਿੰਦਰ ਝੋਟਾ ਕਰ ਰਿਹਾ ਸੀ, ਪਰਵਿੰਦਰ ਝੋਟਾ, ਉਹਨੂੰ ਠੀਕ ਮੰਨਦੇ ਹੋ ਜਾਂ ਗਲਤ ਮੰਨਦੇ ਹੋ? ਕਿਉਂਕਿ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨੂੰ ਅਸੀਂ ਛੁਡਾਉਣ ਵਾਸਤੇ ਆਏ ਆ, ਉਸੇ ਦੇ ਮਾਰੇ ਉਹਨੂੰ ਛੁਡਾਵਾਂਗੇ। ਉਹ ਲੋਕਾਂ ਦੇ ਫਾਇਦੇ ਲਈ ਫਿਰਦਾ ਵਿਚਾਰਾ ਭਾਈ, ਉਹ ਆਪਣੀ ਨੌਜਵਾਨੀ ਪੀੜ੍ਹੀ ਨੂੰ ਬਚਾਉਣ ਦੀ ਖਾਤਰ ਬੈਠੋ ਵਿਚਾਰਾ ਉਹ ਕਰਦਾ ਸੀ ਉਸੇ ਨੂੰ ਫੜ ਕੇ ਜੇਲ੍ਹਾਂ 'ਚ ਠੋਕਤਾ ਕੀ ਗੱਲ ਹੋਈ। ਇਸੇ ਕਰਕੇ ਅਸੀਂ ਮਾਵਾਂ ਭੈਣਾਂ ਇਕੱਠੀਆਂ ਹੋ ਕੇ ਹੁਣ ਵੱਧ ਤੋਂ ਵੱਧ ਇੱਥੇ ਸਹਿਯੋਗ ਦੇਵਾਂਗੇ। ਪਿੱਛੇ ਨਹੀਂ ਹਟਦੀਆਂ ਅਸੀਂ, ਹੁਣ ਘਰਾਂ ਦੇ ਘਰ ਵਿਹਲੇ ਹੋ ਗਏ। ਚਿੱਟੇ ਦੇ ਛਾਣਾ ਦੇ ਰਹੇ ਸਰਕਾਰ ਨੇ, ਆਈ ਸੀ ਵੀ ਆਉਣ ਵਾਲੀ ਸਰਕਾਰ ਵਧੀਆ ਹੋਊ, ਪਰ ਉਦੋਂ ਵੀ ਘਟੀਆ। ਇੱਕ ਪਾਸੇ ਤਾਂ ਦੁਨੀਆ ਪਾਣੀ ਨਾਲ ਮਰੀ ਜਾਂਦੀ ਆ, ਹੜ੍ਹ ਆ ਰਹੇ ਨੇ, ਦੂਜੇ ਪਾਸੇ ਆਹ ਬੁਰਾ ਹਾਲ ਹੋਇਆ ਪਿਆ। ਇਹ ਸਰਕਾਰ ਨੂੰ ਸੋਚਣਾ ਚਾਹੀਦਾ। ਘਰਾਂ ਦੇ ਘਰ ਵਿਹਲੇ ਹੋ ਗਏ, ਮਾਵਾਂ ਦੇ ਪੁੱਤ ਕੱਲੇ ਚਿੱਟੇ ਦਾ ਸ਼ਿਕਾਰ ਹੋ ਕੇ ਰੱਬ ਘਰ ਚਲੇ ਜਾਂਦੇ, ਮਗਰ ਮਾਂ ਪਿਓ ਕੀ ਕਰੇ? ਹਾਂਜੀ, ਕੀ ਲੱਗਦਾ ਪਰਵਿੰਦਰ ਜਿਹੜੇ ਬੀੜਾ ਚੱਕਿਆ ਸੀ ਪਰਵਿੰਦਰ ਨੇ, ਉਹਦੇ ਨਾਲ ਤਬਦੀਲੀ ਆਊਗੀ ਵੱਡੇ ਪੱਧਰ ਤੇ? ਕਿਉਂਕਿ ਹੁਣ ਤਾਂ ਉਹਨੂੰ ਤਾਂ ਜੇਲ੍ਹ 'ਚ ਤਾੜਤਾ, ਕਦੋਂ ਤੱਕ? ਚੰਗੇ ਦੀ ਖਾਤਰ ਹੀ ਕਹਿੰਦਾ ਸੀ ਭਾਈ, ਚੰਗੇ ਦੀ ਖਾਤਰ ਹੀ ਕਹਿੰਦਾ ਸੀ। ਉਹ ਨੌਜਵਾਨੀ ਪੀੜ੍ਹੀ ਬਚਾਉਣ ਦੇ ਲਈ ਜਿਹੜਾ ਕੋਈ ਮੁੱਦਾ ਚੱਕਦਾ ਉਸੇ ਨੂੰ ਚੱਕ ਕੇ ਜੇਲ੍ਹਾਂ 'ਚ ਠੋਕ ਦਿੰਦੇ ਆ। ਇਸੇ ਕਰਕੇ ਅੱਜ ਇਕੱਠ ਹੋ ਰਿਹਾ ਜੀ ਬਹੁਤ ਜ਼ਿਆਦਾ। ਜਦੋਂ ਪੰਜਾਬ 'ਚ ਸਰਕਾਰ ਬਣਾਉਣੀ ਸੀ, ਕੇਜਰੀਵਾਲ ਨੇ ਆਖਿਆ ਸੀ ਵੀ ਮੈਂ ਮਹੀਨਿਆਂ ਦੇ ਅੰਦਰ ਨਸ਼ਾ ਖਤਮ ਕਰ ਦੂੰ ਪੰਜਾਬ 'ਚ। ਤੁਹਾਡੇ ਏਰੀਏ 'ਚ ਕੋਈ ਠੱਲ ਪਈ ਜਦੋਂ ਤੋਂ ਸਰਕਾਰ ਬਣੀ ਆ? ਕੋਈ ਰੁਕਿਆ ਨਸ਼ਾ? ਹੁਣ ਕੋਈ ਨਹੀਂ ਝਾਕਦੇ ਵੀਰੇ। ਇਹ ਨਸ਼ਾ ਭਾਈ ਬਹੁਤ ਗੰਦੀ ਚੀਜ਼ ਆ। ਇਹ ਮੇਰਾ 25 ਸਾਲ ਦਾ ਪੁੱਤ ਜਿਹੜਾ 2.5 ਸਾਲ ਹੋ ਗਏ ਘਰ ਖਾਲੀ ਕਰ ਗਿਆ, ਉਹ ਘਰ ਖਾਲੀ ਨਸ਼ੇ ਨੇ ਕੀਤਾ ਭਾਈ ਕੱਲਾ ਪੁੱਤ ਦੀ। ਹੁਣ ਕਿਹਨੂੰ ਪਿੱਟੀਏ? ਸਰਕਾਰ ਨੂੰ ਪਿੱਟਦੇ ਆ ਭਾਈ ਵੀ ਕਹਾ ਤਾਂ ਪੀੜੀ ਸੁਧਾਰ ਦੇ। ਹੁਣ ਤਾਂ ਹੋ ਗਿਆ ਜਿਹੜਾ ਹੋ ਗਿਆ, ਘਰ ਉੱਜੜ ਗਿਆ ਹੈ। ਇੱਕ ਸਾਲ ਮੇਰੇ ਦਿਓਰ ਦਾ ਘਰ ਉੱਜੜਿਆ, 2 ਘਰ ਉੱਜੜ ਗਏ ਭਾਈ ਸਾਡੇ ਇਹ ਨਸ਼ੇ ਤੇ ਮਾਰਿਆ ਨੇ। ਹੁਣ ਤਾਂ ਬੰਦ ਕਰ ਦੇਣਾ, ਹੁਣ ਤਾਂ ਸਰਕਾਰ ਨੂੰ ਕਹਿ ਦੋ ਭਾਈ ਉਹ ਬੰਦ ਕਰ ਦੋ। ਖਾ ਲੈ ਹੁਣ, ਤੇ ਮਾਮਾ ਨੂੰ ਕੌਣ ਦੇਊਗਾ ਖਾਣ ਨੂੰ? ਹੁਣ ਅੱਜ ਤਾਂ ਦੱਸ ਦੋ, ਕੋਈ ਨਹੀਂ ਦੇ ਸਕਦਾ ਭਾਈ। ਫਿਰ ਜਿਉਣ ਜੋਗਰੇ ਤਾਂ ਛੱਡਣ ਹੋਣਾ। ਕਿਉਂ ਸਰਕਾਰ ਖਾਂਦੀ ਆ? ਉਹ ਤਾਂ ਵੋਟਾਂ ਪਾਵੇ ਕਹਿੰਦੇ ਅਸੀਂ ਨਸ਼ਾ ਬੰਦ ਕਰਾਂਗੇ ਫਿਰ ਹੁਣ ਕਿੱਧਰ ਗਈ ਸਰਕਾਰ ਭਾਈ? ਕੀ ਲੱਗਦਾ ਸਰਕਾਰ ਤੋਂ ਬੰਦ ਹੁੰਦਾ ਕਾਹਤੇ ਨਹੀਂ ਨਸ਼ਾ? ਕਾਹਤੇ ਨਹੀਂ ਬੰਦ ਕਰ ਪਾਉਂਦੇ? ਬੰਦ ਕਰਦੀ ਉਹ ਪਿੱਛੋਂ ਬੰਦ ਕਰਨ ਭਾਈ ਹੈ। ਜਿਹੜਾ ਕੋਈ ਚੰਗਾ ਕੰਮ ਕਰਦਾ ਉਹਨੂੰ ਕਹਾ ਲੁੱਟ ਲੈ ਜਾਂਦੇ ਨੇ, ਫੜ ਕੇ ਲੈ ਜਾਂਦੇ ਨੇ। ਕਿਉਂ ਫੜਦੇ ਨੇ? ਕਾਹਤੋਂ ਫੜਦੇ ਨੇ ਭਾਈ? ਹਟਾਉਣ ਨੇ ਜਿਹੜਾ ਕੋਈ ਹਟਾਉਂਦਾਗਾ। ਕਿਸੇ ਦਾ ਪਤਾ ਕਰੋ। ਹੁਣ ਮੈਂ ਕਹਿੰਦੀ ਮੇਰਾ ਘਰ ਉੱਜੜ ਗਿਆ ਭਾਈ ਦੂਜੇ ਤਾਂ ਬਸਣਾ ਹੋਰ ਬਸਣ ਕਿਹੜੇ ਹੋਰ ਫਿਰਦੇ ਨੇ। ਇਹ ਕਹਾ ਬਿੱਟੋ ਭਾਈ ਸਰਕਾਰ ਨੂੰ। ਜਿਹੜਾ ਪਰਵਿੰਦਰ ਕੋਸ਼ਿਸ਼ ਵਿੱਚ ਲੱਗਾ ਹੋਇਆ ਸੀ, ਜੋ ਕਰ ਰਿਹਾ ਸੀ, ਕਹਿੰਦੇ ਵੀ ਉਹਦਾ ਤਰੀਕਾ ਗਲਤ ਸੀ ਇਹ ਕਰਨ ਦਾ, ਵੀ ਜਦੋਂ ਉਹ ਕਿਸੇ ਦੇ ਨਾਲ ਧੱਕਾ ਜਾਂ
ਕਿਸੇ ਨਾਲ ਗਾਲੀ ਗਲੋਚ ਕਰਦਾ ਸੀ। ਇੱਕ ਹੋਰ ਜਿਹੜੀ ਬੀਬੀ ਨੇ ਪਰਚਾ ਕਰਵਾਇਆ ਸੀ ਉਹਨੇ ਹੁਣ ਬਿਆਨ ਦੇ ਦਿੱਤਾ ਵੀ ਮੈਨੂੰ ਧੱਕੇ ਨਾਲ ਕਹਿ ਕੇ ਕਰਵਾਇਆ ਗਿਆ। ਧੱਕਾ ਕੌਣ ਕਰ ਸਕਦਾ ਹੈ? ਕੌਣ ਚਾਹੁੰਦਾ ਵੀ ਇੱਥੇ ਪਰਚਾ ਪਵੇ ਤੇ ਨਸ਼ਾ ਬੰਦ ਨਾ ਹੋਵੇ? ਅੱਛਾ ਨਸ਼ਾ ਬੰਦ ਕਿਵੇਂ ਨਾ ਹੋ ਭਾਈ? ਨਸ਼ੇ ਤਾਂ ਸਾਰੀ ਦੁਨੀਆ ਪੱਟਤੀ। ਨਸ਼ਾ ਬੰਦ ਗਾਹਾਂ ਤੋਂ ਹੋਣਾ ਚਾਹੀਦਾ ਭਾਈ। ਪੁਲਿਸ ਜਿਹੜੇ ਤਾਂ ਹਟਾਉਂਦੇ ਤਾਂ ਪੁਲਿਸ ਜਾ ਫੜਦੀ ਆ। ਜਿਹੜੇ ਵੇਚਦੇ ਨੇ ਉਹਨਾਂ ਕਿਉਂ ਨਹੀਂ ਫੜਦੇ ਹੈ? ਅਸੀਂ ਤਾਂ ਬੁੜੀਆਂ ਕਹਿੰਦੇ ਵੀ ਜਿਹੜਾ ਹਟਾਓ ਅਸੀਂ ਨਾਲ ਨਾਲ ਆ ਭਾਈ ਜਮਾ ਕਿਤੇ ਮਰਜ਼ੀ ਲੈ ਜਾਣ ਸਾਨੂੰ। ਜੇ ਤਾਂ ਸਾਡੇ 25 26 ਸਾਲਾਂ ਦੇ ਸਾਡੇ ਪੁੱਤ ਘਰੋਂ ਭਾਗੇ ਅਸੀਂ ਕਿ ਸਰਕਾਰ ਫੂਕਣੀ ਆ ਫਿਰ? ਹਾਂ ਅਸੀਂ ਕੀ ਕਰਾਉਣਾ ਸਰਕਾਰ ਤੋਂ? ਸਰਕਾਰ ਸਾਨੂੰ ਦੇ ਦੂ ਖਾਣ ਨੂੰ ਫਿਰ। ਅਸੀਂ ਨਹੀਂ ਭਾਈ ਅਸੀਂ ਤਾਂ ਕਹਿੰਦੇ ਨਸ਼ਾ ਬੰਦ ਹੋਵੇ ਭਾਈ। ਸਾਨੂੰ ਕੋਈ ਲੋੜ ਨਹੀਂ ਹੈਗੀ ਨਸ਼ਿਆਂ ਦੀ। ਗਾਹਾਂ ਜਾ ਕੇ ਬੰਦ ਕਰਨ ਬਾਰਡਰਾਂ ਤੋਂ ਜਿਹੜੇ ਮਲਾਜੂ ਲਿਆ ਵੇਚਦੇ ਨੇ ਬੰਦ ਕਰਨ ਭਾਈ। ਇੱਕ ਕਿਹਾ ਜਾਂਦਾ ਵੀ ਜਿਹਨੇ ਵੇਚਦੇ ਨੇ ਉਹਨਾਂ ਨੇ ਕੋਠੀਆਂ ਪਾ ਲਈਆਂ ਤੇ ਫੜ ਕੇ ਪੀਣ ਵਾਲੇ ਨੂੰ ਲੈ ਜਾਂਦੇ ਜਿਹੜਾ ਪੀਂਦਾ। ਜਿਹੜਾ ਹਟਾਉਂਦਾ ਉਹਨੂੰ ਵੀ ਲੈ ਜਾਂਦੇ ਨੇ ਭਾਈ। ਆ ਦੂਜੀ ਵਾਰ ਫੜਿਆ ਵਿਚਾਰਾ। ਕਾਹਦੇ ਵਾਸਤੇ ਫੜਦੇ ਨੇ ਇਹ? ਕੀ ਗੱਲ ਭਾਈ ਉਹ ਸਾਨੂੰ ਦੱਸਣ ਵੀ ਕਾਹਦੇ ਵਾਸਤੇ ਫੜਦੇ ਨੇ ਹੈ? ਜਿਹੜੇ ਬੁੜੀਆਂ ਦੀ ਜਾਨ ਔਖੀ ਆ ਤਾਂ ਕਿ ਬੈਠੇ ਇੱਥੇ ਗਰਮੀ 'ਚ ਨਹੀਂ ਕੀ ਲੋੜ ਸੀ ਸਾਨੂੰ ਬੈਠਣ ਦੀ? ਹਾਂ ਸਿੱਧੀ ਗੱਲ ਆ ਭਾਈ। ਸਰਕਾਰ ਗਾਹਾਂ ਬੰਦ ਕਰੇ ਤਾਂ ਨਸ਼ਾ ਹਟੂਗਾ। ਸਰਕਾਰ ਦਾ ਪੈਸਾ ਬਣਦਾ ਕਰੋੜਾਂ ਦੇ ਕਰੋੜ ਰੁਪਏ ਬਣਦੇ ਨੇ। ਉਹ ਕਿੱਥੋਂ ਲਿਆਉਣਗੇ? ਬਣਾਉਣ ਵਾਸਤੇ ਫਿਰਦੇ ਨੇ। ਕਿਉਂ ਹਟਾਉਂਦੇ ਨੇ ਨਸ਼ਾ? ਉਹ ਘਰਾਂ ਦੇ ਘਰ ਖਾਲੀ ਕਰਤੇ ਬਾਈ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਸ ਅਸੀਂ ਕਹਿੰਦੇ ਆ ਵੀ ਵੇਚਣਾ ਨੂੰ ਫੜੋ। ਜਿਹੜੇ ਵੇਚਦੇ ਨੇ ਜਿਹੜੇ ਖਾਂਦੇ ਨੇ ਉਹਨਾਂ ਨੂੰ ਤਾਂ ਫੜਦੇ, ਜਿਹੜੇ ਛਡਾਉਂਦੇ ਨੇ ਉਹਨਾਂ ਨੂੰ ਤਾਂ ਫੜਦੇ ਨੇ। ਜਿਹੜੇ ਵੇਚਦੇ ਨੇ ਕੋਠੀਆਂ ਪਾ ਲੀਆਂ ਤੁਹਾਡੇ ਵਾਲੀ ਗੱਲ ਬਾਹਰ ਸਰਕਾਰਾਂ ਬਕਿਆਉਂਦੀਆਂ ਤਾਂ ਤੋਂ ਸਰਕਾਰਾਂ ਲਿਆਉਂਦੀਆਂ ਨੇ। ਤਕੜਾ ਬੰਦਾ ਲਿਆਊ ਖਾਣਾ ਕਿੱਥੋਂ ਲਿਆਊ? ਛਡਾਉਣ ਵਾਲੇ ਨੂੰ ਤਾਂ ਫੜਦੇ ਨੇ। ਨੌ ਜਵਾਨ ਮੁੰਡੇ ਕੱਲੇ ਮੁੰਡੇ ਮਾਰ ਕੇ ਲੋਕਾਂ ਦੇ। ਹੁਣ ਜਿਹਨੇ ਪਰਚਾ ਪਾਇਆ ਉਹਦੀ ਜੇ ਭਰਤੀ ਉਹਨੇ ਪਰਚਾ ਪਾਤਾ। ਵੇਚਣਾ ਵੇਚਦੇ ਨੇ ਉਹਨਾਂ ਨੇ ਜੇਬ ਭਰਤੀ। ਉਹਨਾਂ ਜੇਬਾਂ ਭਰਤੀਆਂ ਨੇ। ਜਿਨ੍ਹਾਂ ਦੇ ਮਰਦੇ ਨੇ ਉਹਨਾਂ ਦਾ ਵੀ ਹਾਲ ਪੁੱਛੋ। ਐਂ ਬਿਲਕਦੇ ਆ ਭਾਈ।